ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਬੁਲੇਟਿਨ ਦੀ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਿਡਨੀ ਤੋਂ ਪ੍ਰਭਜੋਤ ਸੰਧੂ ਜੀ, ਜੋ ਕਿ ਸਾਡੇ ਨਾਲ ਹਮੇਸ਼ਾ ਮਸਲਿਆਂ ਦੇ ਉੱਤੇ ਚਰਚਾ ਕਰਦੇ ਨੇ ਜੀ। ਸਵਾਗਤ ਕਰਦੇ ਹਾਂ ਜੀ ਪ੍ਰਭਜੋਤ ਸੰਧੂ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਤੇ ਜੀ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ, ਪਹਿਲਾਂ ਤਾਂ ਇਹ ਦੱਸੋ ਕਿ ਨਿਊ ਸਾਊਥ ਵੈਲਜ਼ ਸਿਡਨੀ ਜਿੱਥੇ ਤੁਸੀਂ ਰਹਿੰਦੇ ਹੋ ਹੁਣ ਕਿਹੋ ਜਿਹੇ ਹਾਲਾਤ ਨੇ? ਸਾਹ ਆਇਆ ਜੀ ਕੁਛ? हाँ बिल्कुल जी। जिंदगी मुड़ अपनी रफ्तार पकड़ रही है। रौनक चार चुफेरे परत आईयां ने, लोगों ने दिवाली जिहड़ी आ खुल के मनाई आ, क्रिसमस दीयां पार्टियां शुरू हो गई ने। सो कुछ चिर वास्ते जिहड़ा ना वो बुरे सुपने वांगू भुल रहे आ जिहड़े कोविड के दौर नूं सारे जाने। और इक्को ही हुण तां रह गई है कि जिहड़ा मूँह दे उत्ते मास्क चढ़ाया होया ਉਹ उम्मीद करते हैं कि जल्दी जल्दी ये लह जावे। नहीं तो अरे बंदे ਨੂੰ ਪੱਕਦੇ ਉੱਥੋਂ ਦੀ ਪਹਿਲਾਂ ਤਾਂ ਸਕਾਰਫ ਉਂਝ ਨਹੀਂ ਆਉਂਦਾ, ਉਹ ਆਉਂਦਾ ਤਾਂ ਕੋਈ ਸਾਹ ਨਹੀਂ ਆਉਂਦਾ। ਕੁਇਨਜ਼ਲੈਂਡ ਦੇ ਵਿੱਚ ਚੱਕਤੇ ਜੀ ਮਾਸਕ। ਕੁਇਨਜ਼ਲੈਂਡ ਦੇ ਵਿੱਚ ਪਹਿਲਾਂ ਬਹੁਤ ਜ਼ਿਆਦਾ ਲਾਜ਼ਮੀ ਸੀਗੇ, ਪਰ ਹੁਣ ਇਹਨਾਂ ਨੇ ਚੱਕਤੇ, ਕਹਿੰਦੇ ਇਟਸ ਓਕੇ। ਚਲੋ ਅਸੀਂ ਸ਼ੁਭ ਸ਼ਗਨ ਹੈ ਇਹ। ਸੋ ਹਰ ਚੀਜ਼ ਜਿਹੜੀ ਆ ਸਮਾਂ ਜਿਹੜਾ ਇੱਕੋ ਜਿਹਾ ਨਹੀਂ ਰਹਿੰਦਾ। ਜਿਹੜਾ ਜੇ ਬੁਰਾ ਸਮਾਂ ਚਲਾ ਗਿਆ ਤਾਂ ਜਿਹੜਾ ਚੰਗਾ ਆ ਗਿਆ। ਅਸੀਂ ਜੀ ਆਏ ਕਹਿੰਦੇ ਚੰਗੇ ਸਮੇਂ। ਥੋੜੀ ਜੀ ਗੱਲ ਕਰ ਲੈਂਦੇ ਆ ਜੀ ਫਲਾਈਟਸ ਬਾਰੇ, ਵੀਜ਼ਿਆਂ ਬਾਰੇ, ਕਿਉਂਕਿ ਤੁਸੀਂ ਮਾਈਗ੍ਰੇਸ਼ਨ ਕੰਸਲਟੈਂਟ ਹੋ, ਤੁਹਾਨੂੰ ਸਾਰੀ ਜਾਣਕਾਰੀ ਹੁੰਦੀ ਹੈ, ਖਾਸ ਕਰਕੇ ਸਟੂਡੈਂਟਸ ਦੀ ਤੇ ਜਿਹੜੇ ਵਰਕ ਪਰਮਿਟ ਦੇ ਉੱਤੇ ਲੋਕੀ ਆਉਂਦੇ ਨੇ ਕੰਮਕਾਰ ਕਰਨ, ਉਹਨਾਂ ਲਈ ਕੁਝ ਢਿੱਲ ਦਿੱਤੀ ਗਈ ਹੈ ਸਰਕਾਰ ਵੱਲੋਂ? ਉਹਨਾਂ ਲਈ ਜੀ ਅਸੀਂ ਅਜੇ ਉਡੀਕ ਕਰ ਰਹੇ ਹਾਂ ਕਿ ਕਦੋਂ ਜਿਹੜੀ ਆ ਉਹ ਕਹਿੰਦੇ ਬਿੱਲੀ ਵਾਗਦੀ ਆ, ਔਰ ਕਦੋਂ ਸਾਡੇ ਮੋਰਿਸਨ ਸਾਹਿਬ ਦੇ ਜਿਹਨੂੰ ਕਹੋ ਵੀ ਦਿਮਾਗ ਦੇ ਵਿੱਚ ਗੱਲ ਇਹ ਆਉਂਦੀ ਆ ਕਿ ਉਹਨਾਂ ਨੂੰ ਵੀ ਇੱਥੇ ਆਉਣ ਦੀ ਆਗਿਆ ਦਿੱਤੀ ਜਾਵੇ। ਸੋ ਬਹੁਤ ਸਾਰੇ ਭੈਣ ਭਰਾ ਨੇ, ਬਹੁਤ ਸਾਰੇ ਸਟੂਡੈਂਟਸ ਨੇ ਜਿਨ੍ਹਾਂ ਦੇ ਵੀਜ਼ੇ ਆਲਰੇਡੀ ਗ੍ਰਾਂਟ ਹੋਏ ਨੇ, ਜਿਹੜੇ ਆਲਰੇਡੀ ਇੱਥੋਂ ਜਾ ਕੇ ਫਸ ਗਏ ਸੀਗੇ, ਔਰ ਕੁਝ ਇੱਕ ਟੈਂਪਰੇਰੀ ਐਂਟਰੈਂਟਸ ਆ, ਉਹ ਸਾਰੇ ਹੀ ਇਸ ਵੇਲੇ ਜਿਹਨੂੰ ਕਹ ਲਓ ਕਿ ਵੀ ਅੱਡੀਆਂ ਚੁੱਕ ਕੇ ਉਡੀਕ ਰਹੇ ਨੇ ਕਿ ਕਦੋਂ ਮਨਮੇਲ ਪੈਂਦੀ ਆ ਸਕਾਟ ਮੋਰਿਸਨ ਸਾਹਿਬ ਦੇ ਤੇ ਕਦੋਂ ਇਹ ਚੰਗਾ ਫੈਸਲਾ ਸਾਡੇ ਵਾਸਤੇ ਲੈ ਕੇ ਆਉਂਦੇ ਨੇ। ਸੋ ਉਮੀਦ ਕਰਦੇ ਹਾਂ ਕਿ ਜਲਦੀ ਜਲਦੀ ਚੰਗਾ ਫੈਸਲਾ ਆਏਗਾ। ਜਿਸ ਤਰ੍ਹਾਂ ਪੇਰੈਂਟਸ ਦੇ ਬਾਰੇ ਚੰਗਾ ਫੈਸਲਾ ਆਇਆ ਆ ਤੇ ਤੁਹਾਡਾ ਪੇਰੈਂਟਸ ਦੇ ਵੀਜ਼ੇ ਗ੍ਰਾਂਟ ਹੋ ਰਹੇ ਨੇ। ਪਿਛਲੀ ਵਾਰੀ ਆਪਾਂ ਗੱਲਬਾਤ ਕੀਤੀ ਸੀ, ਔਰ ਗੱਲਬਾਤ ਤੋਂ ਬਾਅਦ ਬਹੁਤ ਸਾਰੇ ਬੱਚਿਆਂ ਦੇ, ਬਹੁਤ ਸਾਰੇ ਮਾਪਿਆਂ ਦੇ ਕਾਲਸ ਆਈਆਂ, ਉਹਨਾਂ ਨੇ ਰੈਫਰੈਂਸ ਦਿੱਤਾ ਕਿ ਅਸੀਂ ਇੰਡੋਜ਼ ਟੀਵੀ ਤੋਂ ਅਸੀਂ ਤੁਹਾਡਾ ਨੰਬਰ ਜਿਹੜਾ ਸੰਪਰਕ ਨੰਬਰ ਲਿਆ ਆ। ਔਰ ਪਰਮਾਤਮਾ ਦੀ ਦੁਆ ਨਾਲ ਮੇਰਾ ਖਿਆਲ ਹੈ ਕਿ 20 ਤੋਂ 25 ਪਰਿਵਾਰ ਨੇ ਜਿਹੜੇ ਕਿ ਉਹ ਤੁਹਾਡੇ ਚੈਨਲ ਦੇ ਜ਼ਰੀਏ ਸੂਚਨਾ ਲੈ ਕੇ, ਜਾਣਕਾਰੀ ਲੈ ਕੇ ਤੇ ਮੇਰੇ ਤੋਂ ਵਾਜਬ ਜਾਣਕਾਰੀ ਲੈ ਕੇ ਆਪਣੇ ਵੀਜ਼ੇ ਗ੍ਰਾਂਟ ਕਰਾ ਕੇ ਆ ਰਹੇ ਨੇ। ਸੋ ਸਾਰਿਆਂ ਨੂੰ ਜੀ ਆਇਆਂ ਜੀ। ਬਹੁਤ ਵਧੀਆ, ਤੁਸੀਂ ਵੀ ਬਹੁਤ ਵਧੀਆ ਕੰਮ ਕਰ ਰਹੇ ਹੋ ਸੰਧੂ ਸਾਹਿਬ, ਕਿਉਂਕਿ ਪਿੱਛੇ ਜੇ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਜਿੰਨੇ ਵੀ ਮਾਈਗ੍ਰੇਸ਼ਨ ਕੰਸਲਟੈਂਟ ਨੇ, ਜਿੰਨਾ ਜਦੋਂ ਬੱਚੇ ਜਾਂਦੇ ਨੇ, ਪੁੱਛਦੇ ਨੇ, ਆਪਣੇ ਕੁਐਸਚਨ ਦੇ ਆਨਸਰ ਲੈਂਦੇ ਨੇ, ਚਾਹੇ ਐਪਲੀਕੇਸ਼ਨ ਭਰਨ ਦੀ ਗੱਲ ਹੋਵੇ ਤਾਂ ਉਹਨਾਂ ਤੋਂ ਮੋਟੀ ਫੀਸ ਵਸੂਲੀ ਜਾਂਦੀ ਹੈ ਜੀ। ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ। ਜਿੰਨੇ ਵੀ ਸਟੂਡੈਂਟ ਹੈਗੇ ਨੇ ਜਾਂ ਹੋਰ ਵੀ ਕਾਫੀ ਸਾਰੇ ਲੋਕ ਹੈਗੇ ਨੇ ਜਿਹੜੇ ਆਪਣੇ ਆਨਸਰਸ ਚਾਹੁੰਦੇ ਸਨ, ਅਸੀਂ ਤੁਹਾਡਾ ਨੰਬਰ ਦਿੱਤਾ, ਉਹਨਾਂ ਨੇ ਤੁਹਾਡੇ ਨਾਲ ਸੰਪਰਕ ਕੀਤਾ, ਚਲੋ ਉਹਨਾਂ ਦੇ ਸਵਾਲਾਂ ਦਾ ਉਹਨਾਂ ਨੂੰ ਜਵਾਬ ਮਿਲ ਗਿਆ। ਤੇ ਬਾਕੀ ਜਿਵੇਂ ਤੁਸੀਂ ਕਿਹਾ ਇਹ ਪੁੰਨ ਦਾ ਕੰਮ ਹੈ ਜੀ, ਤੇ ਪਰਿਵਾਰਾਂ ਨੇ ਜਿਹੜੇ ਆਪਸ ਵਿੱਚ ਸੁਮੇਲ ਹੋਏ ਆ, ਖੁਸ਼ੀਆਂ ਵੰਡੀਆਂ ਜੀ, ਪਤਾ ਨਹੀਂ ਕਿੱਥੇ ਕੁ ਅਸੀਸਾਂ ਲੱਗਣੀਆਂ ਜੀ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਅੱਛਾ ਜੀ, ਗੱਲ ਕਰ ਲੈਂਦੇ ਹਾਂ ਜੀ ਪੰਜਾਬ ਦੀ, ਪੰਜਾਬ ਦੇ ਮਸਲੇ ਦੀ, ਖਾਸ ਕਰਕੇ ਕਿਸਾਨਾਂ ਨਾਲ ਜੁੜੇ ਹੋਏ ਮਸਲੇ ਦੀ। ਲਖੀਮਪੁਰ ਖੇੜੀ ਦੀ ਘਟਨਾ ਕਿਸੇ ਨੂੰ ਨਹੀਂ ਭੁੱਲੀ ਆ ਜੀ। ਲਗਾਤਾਰ ਇਸ ਦਾ ਜਿਹੜਾ ਲਗਾਤਾਰ ਇਹ ਕੇਸ ਚੱਲ ਰਿਹਾ ਜੀ ਸੁਪਰੀਮ ਕੋਰਟ ਦੇ ਵਿੱਚ, ਤੇ ਇਹ ਸੁਪਰੀਮ ਕੋਰਟ ਵੱਲੋਂ ਲਗਾਤਾਰ ਯੂਪੀ ਸਰਕਾਰ ਨੂੰ ਝਾੜਾਂ ਵੀ ਪਾਈਆਂ ਜਾ ਰਹੀਆਂ ਸਨ ਕਿ ਕੇਸ ਦੀ ਜਿਹੜੀ ਸੁਣਵਾਈ ਆ ਜਾਂ ਕੇਸ ਦੀ ਜਿਹੜੀ ਕਾਰਵਾਈ ਆ ਢਿੱਲੀ ਕੀਤੀ ਜਾ ਰਹੀ ਆ ਪੁਲਿਸ ਵੱਲੋਂ। ਤੇ ਤੁਹਾਨੂੰ ਦੱਸ ਦੇਵਾਂ ਕਿ ਫੋਰੈਂਸਿਕ ਰਿਪੋਰਟ ਆਈ ਹੈ ਜੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ, ਕਿ ਜਿਹੜੀ ਅਸਲਾ ਉਹਨਾਂ ਕੋਲ ਸੀਗਾ, ਉਹਨਾਂ ਨੇ ਗੋਲੀ ਚਲਾਈ ਹੈ ਜੀ ਉਹਦੇ ਵਿੱਚੋਂ। ਪਹਿਲਾਂ ਉਹਨਾਂ ਨੇ ਬਿਲਕੁਲ ਇਨਕਾਰ ਕਰ ਦਿੱਤਾ ਸੀਗਾ ਕਿ ਕੋਈ ਗੋਲੀ ਨਹੀਂ ਚੱਲੀ ਹੈ, ਪਰ ਫੋਰੈਂਸਿਕ ਰਿਪੋਰਟ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹਨਾਂ ਦੇ ਅਸਲੇ ਦੇ ਵਿੱਚੋਂ ਗੋਲੀ ਚੱਲੀ ਆ, ਕਿ ਕਿਸਾਨ ਸੱਚੇ ਸਨ। ਤੇ ਨਾਲ ਹੀ ਗੱਲ ਕਰ ਲਈਏ ਜੀ ਪੱਤਰਕਾਰ ਦੀ, ਰਬਨ ਕਸ਼ਯਪ ਦੀ। ਉਹਨਾਂ ਦੇ ਭਰਾ ਪਵਨ ਕਸ਼ਯਪ ਨੇ ਅਦਾਲਤ ਦੇ ਵਿੱਚ ਗੁਹਾਰ ਲਗਾਈ ਹੈ ਕਿ ਮੇਰੇ ਭਰਾ ਦੀ ਜਿਹੜੀ ਮੌਤ ਆ ਉਹ ਇੱਕ ਤੇਜ਼ ਰਫ਼ਤਾਰ SUV ਨੇ ਕੀਤੀ ਹੈ, ਨਾ ਕਿ ਕਿਸਾਨਾਂ ਵੱਲੋਂ ਕੁੱਟਣ ਤੇ ਹੋਈ ਹੈ। ਦੇਖੋ ਹਰਜਨ ਜੀ, ਕਿ ਜਿਹੜੀ ਸੱਚਾਈ ਆ ਉਹ ਛੁਪਦੀ ਨਹੀਂ, ਬਸ਼ਰਤੇ ਕਿ ਸੱਚਾਈ ਸਾਹਮਣੇ ਲਿਆਉਣ ਦਾ ਇਰਾਦਾ ਹੋਵੇ। ਔਰ ਇਸ ਵਾਰ ਅਸੀਂ ਮਾਣਯੋਗ ਅਦਾਲਤ ਸੁਪਰੀਮ ਕੋਰਟ ਨੂੰ ਦੇਖ ਰਹੇ ਹਾਂ
ਕਿ ਉਹਨਾਂ ਦਾ ਇਰਾਦਾ ਸੱਚਾਈ ਸਾਹਮਣੇ ਲਿਆਉਣ ਦਾ ਜਿਹੜਾ ਆ ਉਹ ਨਜ਼ਰ ਆ ਰਿਹਾ ਆ। ਉਸੇ ਕਰਕੇ ਹੀ ਇਹ ਜਿਹੜੀ ਸੱਚਾਈ ਆ ਉਹ ਸਾਹਮਣੇ ਆ ਰਹੀ ਆ। ਪਿਛਲੀ ਸੁਣਵਾਈ ਦੇ ਮੌਕੇ ਜਦੋਂ ਉਹਨਾਂ ਦੇ ਯੂਪੀ ਸਰਕਾਰ ਦੀ ਵਕੀਲ ਉਹਨਾਂ ਨੇ ਜਾ ਕੇ ਆਪਣੀ ਗੱਲ ਪੇਸ਼ ਕੀਤੀ ਤਾਂ ਉਹਨਾਂ ਨੇ ਨਾਰਾਜ਼ਗੀ ਜਤਾਈ ਕਿ ਤੁਸੀਂ ਇਹ ਕਿਸ ਤਰੀਕੇ ਨਾਲ ਇਹਦੀ ਜਾਂਚ ਕਰ ਰਹੇ ਹੋ। ਤੇ ਪਹਿਲੀ ਤਾਂ ਗੱਲ ਹੈ ਕਿ 2 FIRਾਂ ਕਿਉਂ ਲੌਂਚ ਕੀਤੀਆਂ? ਕਿ ਤੁਹਾਡੇ 2 FIR ਲੌਂਚ ਕਰਨ ਦਾ ਮਕਸਦ ਇਹ ਆ ਕਿ ਇੱਕ ਦੇ ਵਿੱਚ ਜਿਹੜੇ ਸਬੂਤ ਨੇ ਉਹਨਾਂ ਨੂੰ ਦੂਸਰੇ ਦੇ ਖਿਲਾਫ ਵਰਤਿਆ ਜਾ ਸਕੇ। ਔਰ ਦੂਸਰੀ ਗੱਲ ਹੈ ਕਿ ਜੇ ਤੁਸੀਂ ਇਸੇ ਤਰ੍ਹਾਂ ਢਿੱਲੀ ਜਾਂਚ ਕਰਨੀ ਆ ਤਾਂ ਕਿਉਂ ਨਾ ਅਸੀਂ ਪੰਜਾਬ ਹਾਈ ਕੋਰਟ ਦੇ ਜਿਹੜੇ ਰਿਟਾਇਰਡ ਜੱਜ ਨੇ ਰਣਜੀਤ ਸਿੰਘ ਹੋਣੀ, ਉਹਨਾਂ ਨੂੰ ਇਹਦੀ ਜਿਹੜੀ ਆ ਜਾਂਚ ਦੇ ਦਈਏ। ਸੋ ਇਸ ਦਬਕੇ ਤੋਂ ਬਾਅਦ 24 ਘੰਟਿਆਂ ਦੇ ਵਿੱਚ ਉਹਨਾਂ ਨੇ ਰਿਪੋਰਟ ਵੀ ਪ੍ਰੈਜ਼ੈਂਟ ਕਰ ਦਿੱਤੀ ਔਰ ਉਹਨਾਂ ਨੇ ਜਿਹੜਾ ਆ ਫੋਰੈਂਸਿਕ ਮਾਹਰ ਆ ਉਹਨਾਂ ਦੀ ਰਿਪੋਰਟ ਉਹ ਵੀ ਸਾਹਮਣੇ ਆ ਗਈ। ਉਸ ਰਿਪੋਰਟ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਜਿਹੜਾ ਅਜੇ ਮਿਸ਼ਰਾ ਦੀ ਰਿਵਾਲਵਰ ਦੇ ਵਿੱਚੋਂ ਗੋਲੀਆਂ ਚੱਲੀਆਂ ਨੇ ਔਰ ਉਹਨਾਂ ਗੋਲੀਆਂ ਚੱਲਣ ਦੇ ਨਾਲ ਜਿਹੜੀ ਆ ਪਹਿਲਾਂ ਉਹਨਾਂ ਦੇ ਉੱਤੇ ਜੀਪ ਚੜਾਈ ਗਈ ਆ, ਜੀਪ ਚੜਾਉਣ ਤੋਂ ਬਾਅਦ ਗੋਲੀਆਂ ਚਲਾਈਆਂ ਗਈਆਂ ਨੇ। ਔਰ ਇਸੇ ਤਰ੍ਹਾਂ ਹੀ ਜਿਹੜਾ ਕਿ ਦਾਅਵਾ ਕੀਤਾ ਜਾ ਰਿਹਾ ਸੀ ਕਿ ਜਿਹੜਾ ਪੱਤਰਕਾਰ ਆ ਕਿ ਸ਼ਾਇਦ ਉਹ ਭੀੜ ਦੀ ਕੁੱਟਮਾਰ ਨਾਲ ਮਰਿਆ ਗਿਆ ਆ, ਉਹ ਵੀ ਕਲੀਅਰ ਹੋ ਗਿਆ ਕਿ ਉਹ ਜੀਪ ਦੀ ਜਿਹੜੀ ਸੱਟ ਆ ਉਹਦੇ ਨਾਲ ਕਲੀਅਰ ਹੋਇਆ। ਉਹਨਾਂ ਦੇ ਬ੍ਰਦਰ ਨੇ ਵੀ ਐਫੀਡੇਵਿਟ ਦੇ ਦਿੱਤਾ ਆ। ਸੋ ਇਸ ਤੋਂ ਜਾਪਦਾ ਇਹ ਆ ਕਿ ਜਿਹੜੀ ਸੁਪਰੀਮ ਕੋਰਟ ਆ, ਸਾਡੀ ਸਰਵਉੱਚ ਅਦਾਲਤ ਆ, ਉਹਦੀ ਨੀਅਤ ਇਸ ਵਾਰ ਇਨਸਾਫ ਦੇਣ ਦੀ ਹੈਗੀ ਆ। ਜੇ ਇਨਸਾਫ ਦੇਣ ਦੀ ਨੀਅਤ ਹੋਵੇ ਤਾਂ ਸੱਚਾਈ ਲੁਕ ਨਹੀਂ ਸਕਦੀ। ਸੱਚਾਈ ਸਾਹਮਣੇ ਆ ਰਹੀ ਆ ਔਰ ਜਿਹੜੀ ਇਹ ਸੱਚਾਈ ਸਾਹਮਣੇ ਆਈ ਆ, ਜੇ ਇਸ ਸੱਚਾਈ ਨੂੰ ਵੇਖੀਏ ਤਾਂ ਘੱਟ ਤੋਂ ਘੱਟ ਜਿਹੜੀ ਕੈਦ ਆ ਉਹ ਉਮਰ ਕੈਦ ਹੋਣ ਦੀ ਸੰਭਾਵਨਾ ਆ ਅਜੇ ਮਿਸ਼ਰਾ ਨੂੰ, ਔਰ ਫਾਂਸੀ ਤੱਕ ਵੀ ਹੋ ਸਕਦੀ ਆ ਜੇ ਕਿ ਅਦਾਲਤ ਜਿਹੜੀ ਆ ਸੁਹਿਰਦਤਾ ਨਾਲ ਚੱਲੇ। ਸੋ ਜਿਹੜੇ ਇਹ ਕਹਿੰਦੇ ਨੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਜੇ ਇੱਕ ਪਾਸੇ ਲਖੀਮਪੁਰ ਖੇੜੀ ਵਾਲੀ ਘਟਨਾ ਜਿਹੜੀ ਆ ਉਹਦੀ ਜੇ ਸਿਆਹੀ ਵੀ ਨਹੀਂ ਸੁੱਕੀ ਤੇ ਕੱਲ ਫਿਰੋਜ਼ਪੁਰ ਤੋਂ ਖਬਰਾਂ ਆ ਗਈਆਂ ਨੇ ਕਿ ਸਾਡੇ ਆਪਣਿਆਂ ਨੂੰ ਜਿਹੜਾ ਆ ਉਹ ਦਾ ਯਤਨ ਕੀਤਾ ਆ। ਸੋ ਇਹ ਜਿਹੜੀ ਕਿਰਸਾਨੀ ਦੇ ਨਾਲ ਜਿਹੜਾ ਇਹ ਪਤਾ ਨਹੀਂ ਕਿਉਂ ਉਹਨਾਂ ਦੇ ਵਾਸਤੇ ਮੁਸੀਬਤਾਂ ਜਿਹੜੀਆਂ ਨੇ ਉਹ ਜੁੜੀਆਂ ਹੋਈਆਂ ਨੇ। ਕੱਲ ਦੀ ਜਿਹੜੀ ਜੇ ਆਪਾਂ ਬਰੀਫ ਉਸ ਘਟਨਾ ਨੂੰ ਸੋਚੀਏ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਬੀਬਾ ਬਾਦਲ ਜੀ ਉਹ ਉਹਨਾਂ ਨਾਲ ਸਵਾਲ ਜਵਾਬ ਕਰਨਾ ਚਾਹੁੰਦੇ ਸੀ ਕਿਸਾਨ ਯੂਨੀਅਨ ਵਾਲੇ, ਔਰ ਉਹਨਾਂ ਦੇ ਸਵਾਲਾਂ ਜਵਾਬਾਂ ਤੋਂ ਭੱਜਦਿਆਂ ਹੋਇਆਂ ਨੋਨੀ ਜਿਹੜੇ ਹੈਗੇ ਨੇ ਉੱਥੋਂ ਵਾਲੇ ਜਿਹੜੇ MLA ਦੇ ਕੈਂਡੀਡੇਟ ਵੀ ਨੇ, ਉਹਨਾਂ ਨੇ ਜਿਹੜੀ ਗੱਡੀ ਆ ਉਹਦੇ ਤੇ ਉਹਨਾਂ ਨੂੰ ਕਿਸਾਨਾਂ ਨੂੰ ਦਰੜਿਆ ਆ ਔਰ ਉਸ ਤੋਂ ਬਾਅਦ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਵੀ ਆਈਆਂ ਨੇ। ਮੀਡੀਆ ਦੇ ਵਿੱਚ 2 ਸਟੋਰੀਆਂ ਆ ਰਹੀਆਂ ਨੇ। ਮੀਡੀਆ ਦੇ ਵਿੱਚ ਇਹ ਵੀ ਸਟੋਰੀ ਆ ਰਹੀ ਆ ਕਿ ਕਿਸਾਨਾਂ ਨੇ ਹਮਲਾ ਕੀਤਾ ਆ ਔਰ ਦੂਜੇ ਪਾਸੇ ਜਿਹੜੀ ਦੂਜਾ ਪੱਖ ਆ ਰਿਹਾ ਆ ਉਹ ਇਹ ਆ ਕਿ ਉਹਨਾਂ ਨੇ ਜਦੋਂ ਸਵਾਲ ਜਵਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਖਿੱਚ ਕੇ ਉਹਨਾਂ ਤੇ ਗੱਡੀ ਤੇ 1.5-2 ਕਿਲੋਮੀਟਰ ਤੱਕ ਉਹਨਾਂ ਨੂੰ ਧੂ ਕੇ ਲੈ ਕੇ ਗਏ, ਉਹਨਾਂ ਦੇ ਬੋਨਟ ਦੇ ਉੱਤੇ ਲੈ ਕੇ ਗਏ। ਸੋ ਇਹ ਜਿਹੜੇ ਹਮਲਾ ਕਰਨ ਵਾਲੇ ਵੀ ਆਪਣੇ ਨੇ ਤੇ ਜਿਨ੍ਹਾਂ ਤੇ ਹਮਲਾ ਹੋ ਰਿਹਾ ਉਹ ਵੀ ਆਪਣੇ ਨੇ। ਸਾਨੂੰ ਜਿਹੜੀਆਂ ਮਰਿਆਦਾਵਾਂ ਮਿਥ ਲੈਣੀਆਂ ਚਾਹੀਦੀਆਂ ਨੇ, ਕੁਝ ਨਾ ਕੁਝ ਇੱਕ ਮਰਿਆਦਾ ਦੇ ਵਿੱਚ ਰਹਿਣਾ ਚਾਹੀਦਾ ਆ, ਸਵਾਲ ਕਰਨ ਵਾਲਿਆਂ ਨੂੰ ਵੀ ਤੇ ਜਵਾਬ ਦੇਣ ਵਾਲਿਆਂ ਨੂੰ ਵੀ। ਜੇ ਤੁਸੀਂ ਪਬਲਿਕ ਲਾਈਫ ਦੇ ਵਿੱਚ ਹੋ ਤਾਂ ਤੁਹਾਨੂੰ ਜਵਾਬ ਦੇਣੇ ਪੈਣਗੇ। ਜੇ ਤੁਸੀਂ ਜਵਾਬ ਦੇਣਾ ਨਹੀਂ ਚਾਹੁੰਦੇ ਤਾਂ ਤੁਹਾਡੇ ਕੋਲੇ ਪ੍ਰਮਾਤਮਾ ਨੇ ਬਹੁਤ ਸਾਰਾ ਧਨ ਦੌਲਤ ਦਿੱਤਾ ਆ, ਫਿਰ ਆਰਾਮ ਨਾਲ ਆਪਣੀ ਜ਼ਿੰਦਗੀ ਪਬਲਿਕ ਲਾਈਫ ਤੋਂ ਬਾਹਰ ਬਹਿ ਕੇ ਤੇ ਆਰਾਮ ਨਾਲ ਜ਼ਿੰਦਗੀ ਬਤੀਤ ਕਰੋ। ਪਰ ਜੇ ਤੁਸੀਂ ਪਬਲਿਕ ਲਾਈਫ ਦੇ ਵਿੱਚ ਹੋ ਤਾਂ ਤੁਹਾਨੂੰ ਉਹਨਾਂ ਸਵਾਲਾਂ ਦਾ ਸਾਹਮਣਾ ਕਰਨਾ ਪੈਣਾ ਹੈ, ਵਾਜਬ ਜਵਾਬ ਦੇਣੇ ਪੈਣੇ ਨੇ। ਔਰ ਜਿਹੜੀ ਜਨਤਾ ਜਾਗੀ ਹੋਈ ਆ ਉਹਨਾਂ ਦੇ ਜਿਹੜੇ ਸਵਾਲ ਆ ਉਹਨਾਂ ਨੂੰ ਸਵਾਲ ਕਰਨ ਦਾ ਹੱਕ ਬਣਦਾ ਆ। ਜੇ ਤੁਸੀਂ ਪਬਲਿਕ ਲਾਈਫ 'ਚ ਹੋ ਤਾਂ ਜਵਾਬ ਦਿਓ ਉਹਨਾਂ ਦਾ। ਬਾਕੀ ਮਰਿਆਦਾ ਜਿਹੜੀ ਦੋਵਾਂ ਧਿਰਾਂ ਨੂੰ ਰੱਖਣੀ ਚਾਹੀਦੀ ਆ, ਕੋਈ ਇਸ ਤਰ੍ਹਾਂ ਦੇ ਹਮਲੇ ਵਾਲੀ ਹਾਲਾਤ ਨਹੀਂ ਬਣਨੇ ਚਾਹੀਦੇ। ਜੀ ਬਿਲਕੁਲ। ਪ੍ਰਭਜੋਤ ਸੰਧੂ ਜੀ, ਗੱਲ ਕਰਦੇ ਹਾਂ ਜੀ ਪੰਜਾਬ ਦੇ ਮਸਲੇ ਦੀ। ਪੰਜਾਬ ਦੀ ਕੈਬਨਿਟ ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਹੋਈ ਆ ਜੀ, ਉਹਦੇ ਵਿੱਚ ਕਾਫੀ ਅਹਿਮ ਫੈਸਲੇ ਲਏ ਗਏ ਨੇ, ਜਿਹਦੇ ਵਿੱਚ ਨੌਕਰੀਆਂ ਦੇਣੀਆਂ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਜਾਂ ਭੱਤੇ ਦੇ ਜਿਹੜੇ ਸਾਰੇ ਮਸਲੇ ਸਨ ਉਹਨਾਂ ਨੂੰ ਹੱਲ ਕਰਨ ਦੀ ਗੱਲ ਕੀਤੀ ਗਈ ਹੈ ਤੇ ਉਹਦੇ 'ਚ ਇਕਰਾਰਨਾਮਾ ਕੀਤਾ ਗਿਆ। ਤੇ ਨਾਲ ਹੀ ਜੇਕਰ ਗੱਲ ਦੇਖੀ ਜਾਵੇ ਜੀ, ਸਿੱਧੂ ਇੱਕ ਪਾਸੇ ਹੁੰਦੇ ਨੇ ਤੇ ਚੰਨੀ ਮੁੱਖ ਮੰਤਰੀ ਜਿਹੜੇ ਸਾਡੇ ਨਵੇਂ ਚੁਣੇ ਗਏ ਨੇ ਉਹ ਵੱਖਰੇ ਸਾਈਡ ਤੇ ਬੈਠੇ ਹੁੰਦੇ ਨੇ, ਪਰ ਬੈਠੇ ਵੱਖਰੇ ਹੁੰਦੇ ਨੇ। ਇਹਨਾਂ ਦਾ ਜਿਹੜਾ ਰੇੜਕ ਹੈ ਇਸ ਸਰਕਾਰ ਦਾ, ਇਸ ਪਾਰਟੀ ਦੇ ਵਿੱਚ ਕਾਫੀ ਸਮੇਂ ਤੋਂ, ਜਦੋਂ ਤੋਂ ਨਵਜੋਤ ਸਿੱਧੂ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਕੀਤੀ ਸੀ, ਉਸ ਤੋਂ ਬਾਅਦ ਫਿਰ ਤੋਂ ਇਕੱਠੇ ਹੋਏ ਨੇ, ਪਰ ਮਨਾਂ ਦੇ ਵਿੱਚ ਦੂਰੀਆਂ ਕਾਫੀ ਵਧੀਆ ਨਜ਼ਰ ਆ ਰਹੀਆਂ ਨੇ। ਕਿਉਂਕਿ ਨਵਜੋਤ ਸਿੰਘ ਸਿੱਧੂ ਜਿਹੜੇ ਹੈਗੇ ਨੇ ਉਹ ਹਮੇਸ਼ਾ ਕਹਿੰਦੇ ਨੇ ਕਿ ਚਰਨਜੀਤ ਚੰਨੀ ਦੀਆਂ ਨੀਤੀਆਂ ਤੋਂ ਜ਼ਿਆਦਾ ਖੁਸ਼ ਨਹੀਂ ਨੇ ਤੇ ਚਰਨਜੀਤ ਚੰਨੀ ਨੂੰ ਉਹਨਾਂ ਨੇ ਮੁੱਖ ਮੰਤਰੀ ਨਹੀਂ ਬਣਾਇਆ।
ਕਿਵੇਂ ਦੇਖਦੇ ਹੋ ਇਸ ਵਰਤਾਰੇ ਨੂੰ? ਦੇਖੋ, ਇਸ ਵੇਲੇ ਸਭ ਤੋਂ ਵੱਡਾ ਮਸਲਾ ਇਹ ਬਣਿਆ ਹੋਇਆ ਕਿ ਇਹ ਛਾਵਾਂ ਜ਼ਿਆਦੀਆਂ ਨੇ। ਹਰ ਬੰਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਆ ਤੇ ਮੁੱਖ ਮੰਤਰੀ ਤਾਂ ਸਿਰਫ ਇੱਕੋ ਹੀ ਬਣਾਇਆ ਜਾ ਸਕਦਾ ਹੈ। ਜੀ। ਸੋ ਇਸ ਵੇਲੇ ਜਿਹੜੀ ਇਹ ਮੁੱਖ ਮੰਤਰੀ ਬਣਨ ਵਾਲੀ ਜੰਗ ਆ, ਉਹ ਕੈਪਟਨ ਨੂੰ ਲਾਉਣ ਤੋਂ ਬਾਅਦ ਸ਼ੁਰੂ ਹੋਈ ਸੀਗੀ। ਬਹੁਤ ਸਾਰੇ ਚਿਹਰਿਆਂ ਦਾ ਜ਼ਿਕਰ ਆਇਆ, ਜਾਖੜ ਸਾਹਿਬ ਦਾ ਜ਼ਿਕਰ ਆਇਆ, ਸੁਖਜਿੰਦਰ ਰੰਧਾਵਾ ਜੀ ਦਾ ਆਇਆ। ਅਖੀਰ ਉਹ ਇਹਨਾਂ ਦੀ ਲੜਾਈ ਵਿੱਚੋਂ ਚੰਨੀ ਸਾਹਿਬ ਦਾ ਗੁਨਾਹ ਪੈ ਗਿਆ। ਉਹ ਹੁਣ ਸਿੱਧੂ ਸਾਹਿਬ ਜਿਹੜੇ ਨੇ, ਉਹਨਾਂ ਦੀ ਇਮਾਨਦਾਰੀ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਜਿਹੜੇ ਉਹ ਮੁੱਦੇ ਚੁੱਕਦੇ ਨੇ, ਉਹ ਮੁੱਦਿਆਂ ਦੇ ਜਿਹੜੀਆਂ ਮੈਰਿਟਸ ਨੇ, ਉਹਨਾਂ ਦੀ ਮੈਰਿਟਸ ਬਿਲਕੁਲ ਵਾਜਬ ਮੁੱਦੇ ਨੇ। ਉਹਨਾਂ ਵਾਜਬ ਮੁੱਦਿਆਂ ਦੇ ਉੱਤੇ ਵਾਜਬ ਕਾਰਵਾਈ ਹੋਣੀ ਚਾਹੀਦੀ ਆ। ਪਰ ਜਿਹੜਾ ਇਹ ਕੋਈ ਜਿਹੜੀ ਸਾਂਝ ਆ, ਇਹ ਪਰਦੇ ਪਿੱਛੇ ਸਾਂਝ ਬਣ ਕੇ ਚੱਲਣੀ ਚਾਹੀਦੀ ਆ ਕਿ ਜੇ ਦੋ ਧਿਰਾਂ ਨੇ, ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਜਿਹੜਾ ਆ ਉਹ ਅਲੱਗ ਸੁਰ ਅਲਾਪ ਰਿਹਾ ਆ, ਮੁੱਖ ਮੰਤਰੀ ਅਲੱਗ ਸੁਰ ਅਲਾਪ ਰਿਹਾ ਆ, ਇਹਦੇ ਵਿੱਚ ਪੰਜਾਬ ਦੀ ਜਨਤਾ ਦਾ ਬਹੁਤ ਨੁਕਸਾਨ ਹੁੰਦਾ ਆ। ਸੋ ਜਿਹੜੀ ਇਹਨਾਂ ਦੀ ਕੇਂਦਰੀ ਕਮਾਂਡ ਆ, ਉਹਨਾਂ ਨੇ ਵੀ ਕੋਸ਼ਿਸ਼ ਕੀਤਾ ਆ ਕਿ ਇਹਨਾਂ ਦੋਨਾਂ ਨੂੰ ਇੱਕੋ ਹੀ ਪੰਜਾਲੀ ਵਿੱਚ ਪਾਇਆ ਜਾਵੇ। ਔਰ ਉਹ ਮੇਰੇ ਪਿਤਾ ਜੀ ਇੱਕ ਗੁਰਬਾਣੀ ਦਾ ਵਾਕ ਸੁਣਾਇਆ ਕਰਦੇ ਸੀ ਕਿ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਸੋ ਜੇ ਹੁਣ ਉਹ ਸਿੱਧੂ ਦੇ ਦਬਾਅ ਹੇਠਾਂ ਚੰਨੀ ਕੋਈ ਜਿਹੜੇ ਫੈਸਲੇ ਲੈਂਦੇ ਨੇ, ਤਾਂ ਉਹ ਵਾਲੇ ਫੈਸਲੇ ਦਾ ਕੋਈ ਗੁਣ ਤੇ ਕੋਈ ਉਪਕਾਰ ਨਜ਼ਰ ਨਹੀਂ ਆਏਗਾ। ਪਰ ਚਲੋ ਹਾਲ ਦੀ ਘੜੀ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਤਾਜ਼ਾ ਤਰੀਨ ਜਿਹੜੇ ਫੈਸਲੇ ਆਏ ਨੇ ਮੰਤਰੀ ਮੰਡਲ ਦੇ, ਉਹ ਕੋਈ ਬੜੇ ਚਿਰਾਂ ਬਾਅਦ ਠੰਡਾ ਹਵਾ ਦਾ ਬੁੱਲਾ ਲੈ ਕੇ ਆਏ ਨੇ। ਕਰੀਬ 36,000 ਕਾਮੇ ਸੀਗੇ ਜਿਹੜੇ 36,000 ਜਿਹੜੇ ਕਿ ਪਿਛਲੇ 10 ਸਾਲਾਂ ਤੋਂ ਕੱਚੇ ਚੱਲੇ ਆਉਂਦੇ ਸੀਗੇ। ਉਹਨਾਂ ਕੱਚੇ ਕਾਮਿਆਂ ਨੂੰ ਪੱਕਿਆਂ ਕਰਨ ਦਾ ਜਿਹੜਾ ਫੈਸਲਾ ਕੱਲ ਇਹਨਾਂ ਨੇ ਮੰਤਰੀ ਮੰਡਲ ਦੇ ਵਿੱਚ ਲਿਆ ਆ, ਉਹ ਬਹੁਤ ਸ਼ਲਾਘਾਯੋਗ ਫੈਸਲਾ ਆ। ਉਹਦੇ ਨਾਲ ਬਹੁਤ ਸਾਰੇ ਘਰਾਂ ਦੇ ਵਿੱਚ ਦੀਵੇ ਜਗਣਗੇ। ਜਿਹੜੇ ਕਿ ਲੋਕ ਸੰਘਰਸ਼ ਕਰ ਰਹੇ ਸੀ ਵਿਚਾਰੇ, ਉਹਨਾਂ ਨੂੰ ਇੱਕ ਸੁੱਖ ਦੀ ਨੀਂਦ ਆਉਣ ਵਾਲਾ ਹਾਲਾਤ ਬਣ ਗਏ ਨੇ। ਦੂਸਰਾ ਚੰਗਾ ਫੈਸਲਾ ਕੀਤਾ ਕਿ ਜਿਹੜੀ ਰੇਤਾ ਹੈਗੀ ਉਹ 5.5 ਰੁਪਏ ਨੂੰ ਜਿਹੜੀ ਸਕੁਅਰ ਫੁੱਟ ਕਰ ਦਿੱਤੀ ਆ, ਉਹਦਾ ਭਾਅ ਤਕਰੀਬਨ ਅੱਧਾ ਕਰ ਦਿੱਤਾ ਹੈ। ਉਹ ਵੀ ਆਮ ਤੌਰ ਤੇ ਜੇ ਪਿਛਲੀਆਂ ਸਰਕਾਰਾਂ ਨੂੰ ਵੇਖੀਏ ਤਾਂ ਹਾਲਾਤ ਇਹ ਸੀਗੇ ਕਿ ਜੇ ਕਿਸਾਨ ਦੇ ਆਪਣੇ ਖੇਤ ਦੇ ਵਿੱਚ ਵੀ ਰੇਤਾ ਆ, ਉਹ ਆਪਣੇ ਖੇਤ ਦੇ ਵਿੱਚੋਂ ਵੀ ਰੇਤਾ ਪੱਟ ਕੇ ਤੇ ਆਪਣਾ ਘਰ ਦਾ ਕੋਠਾ ਵੀ ਨਹੀਂ ਸੀ ਪਾ ਸਕਦਾ। ਸੋ ਕੱਲ ਉਹਨਾਂ ਨੇ ਫੈਸਲਾ ਕਰ ਦਿੱਤਾ ਕਿ ਕਿਸਾਨ ਆਪਣੇ ਖੇਤ ਦੇ ਵਿੱਚੋਂ 3 ਫੁੱਟ ਤੱਕ ਆਪਣਾ ਰੇਤਾ ਕੱਢ ਕੇ ਆਪਣਾ ਯੂਜ਼ ਕਰ ਸਕਦਾ ਆ, ਜਿਹੜਾ ਕਿ ਸੋਚਯੋਗ ਫੈਸਲਾ ਆ। ਔਰ ਇਸ ਤੋਂ ਬਾਅਦ ਜਿਹੜਾ ਸਭ ਤੋਂ ਹੋਰ ਚੰਗਾ ਫੈਸਲਾ ਆਇਆ ਆ ਕਿ ਬਹੁਤ ਸਾਰੇ ਸੀਗੇ ਮੁਲਾਜ਼ਮ ਜਾਂ ਆਫਿਸਰ ਜਿਨ੍ਹਾਂ ਦੀ ਪਹੁੰਚ ਹੁੰਦੀ ਸੀਗੀ, ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਦੁਬਾਰਾ ਉਹਨਾਂ ਦਾ ਜਿਹੜਾ ਸਰਵਿਸ ਦੇ ਵਿੱਚ ਵਾਧਾ ਕਰ ਲਿਆ ਜਾਂਦਾ ਸੀ। ਸੋ ਉਹਨਾਂ ਨੇ ਇੱਕ ਚੰਗਾ ਫੈਸਲਾ ਕਰਦਿਆਂ ਹੋਇਆ ਜਿਹੜੇ ਵੀ ਮੁਲਾਜ਼ਮ ਜਾਂ ਆਫਿਸਰ ਸਾਹਿਬਾਨ ਜਾਂ ਜਿਹੜੇ ਵੀ ਆਪਣੇ ਰੁਤਬੇ ਦੀ ਇਸਤੇਮਾਲ ਕਰਕੇ, ਆਪਣੇ ਨੈਟਵਰਕ ਦਾ ਇਸਤੇਮਾਲ ਕਰਕੇ ਰਿਟਾਇਰਮੈਂਟ ਤੋਂ ਬਾਅਦ ਵੀ ਸੇਵਾ ਦੇ ਵਿੱਚ ਸੀ, ਉਹਨਾਂ ਸਾਰਿਆਂ ਨੂੰ ਤੋੜ ਦਿੱਤਾ। ਔਰ ਇਹ ਚੰਗੇ ਫੈਸਲੇ ਕਹਾਂਗੇ। ਔਰ ਅਸੀਂ ਉਮੀਦ ਕਰਦੇ ਹਾਂ ਕਿ ਚੰਨੀ ਤੇ ਸਿੱਧੂ ਰਲ ਕੇ ਜੇ ਪੰਜਾਬ ਦਾ ਕੋਈ ਭਲਾ ਕਰ ਸਕਣ ਤਾਂ ਚੰਗੀ ਗੱਲ ਹੈ। ਪੰਜਾਬ ਨੂੰ ਤਾਂ ਚੰਗੇ ਫੈਸਲੇ ਚਾਹੀਦੇ ਨੇ, ਚਾਹੇ ਉਹ ਚੰਨੀ ਦੀ ਕਲਮ ਨਾਲ ਆਉਣ, ਚਾਹੇ ਉਹ ਨਵਜੋਤ ਸਿੰਘ ਸਿੱਧੂ ਦੀ ਕਲਮ ਨਾਲ ਆਉਣ। ਸੋ ਅਸੀਂ ਦੋਨੇ ਦਸਤਾਰਧਾਰੀ ਨੇ, ਦੋਨੇ ਆਪਾਂ ਸਮਝਦੇ ਕਿ ਇਮਾਨਦਾਰ ਨੇ। ਪੰਜਾਬ ਪ੍ਰਤੀ ਸਤਤਾ ਦੀ ਲੋੜ ਆ। ਜੇ ਚੰਗੇ ਫੈਸਲੇ ਪੰਜਾਬ ਵਾਸਤੇ ਆਉਂਦੇ ਨੇ ਤਾਂ ਅਸੀਂ ਜੀ ਆਇਆਂ ਕਹਾਂਗੇ। ਜੀ ਸੰਧੂ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਜੀ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਜੀ ਤੁਹਾਡਾ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।